ਸਤਿ ਸ਼੍ਰੀ ਅਕਾਲ। ਸਾਡੇ ਨਾਲ ਇੱਕ ਹੋਰ ਯਾਤਰੀ ਨੇ ਇਸ ਵਕਤ, ਉਹਨਾਂ ਦੇ ਕੋਲ ਪਹੁੰਚਦੇ। ਸਰ ਪਹਿਲੇ ਤਾਂ ਮੈਨੂੰ ਤੁਸੀਂ ਆਪਣਾ ਨਾਮ ਦੱਸੋ। ਮੇਰਾ ਨਾਂ ਜੀ ਹਰਵਿੰਦਰ ਸਿੰਘ ਜੀ। ਹਰਵਿੰਦਰ ਸਿੰਘ ਜੀ, ਤੁਸੀਂ ਕਿੱਥੋਂ ਆਏ ਹੋ? ਵਾਈ ਖਾਲਸਾ ਵਾਈ ਫਤਿਹ ਜੀ। ਪਹਿਲਾਂ ਅਸੀਂ ਯੂਕੇ ਤੋਂ ਆਏ ਜੀ। ਯੂਕੇ ਤੋਂ ਆਏ ਹੋ? ਹਾਂਜੀ, ਅੱਛਾ। ਹਾਂਜੀ। ਤੇ ਤੁਹਾਡੀ ਯੂਕੇ ਵਾਲੀ ਸੰਗਤ 'ਚ ਕਿੰਨੇ ਲੋਕ ਆਏ ਨੇ ਟੋਟਲ? ਅਸੀਂ ਕੋਈ 450 ਲੋਕਾਂ ਦਾ ਜਥਾ। ਹਾਂਜੀ ਹਾਂਜੀ। ਸਰ ਇਹ ਤੋਂ ਪਹਿਲੇ ਵੀ ਮੈਂ ਕੁਝ ਸੰਗਤਾਂ ਨਾਲ ਮਿਲ ਚੁੱਕੀ ਹਾਂ ਜਿਹੜੀਆਂ ਯੂਕੇ ਤੋਂ ਤੇ ਇੱਥੋਂ ਕੈਨੇਡਾ ਤੋਂ ਆਈਆਂ ਵਾ। ਤੁਸੀਂ ਦੱਸੋ ਕਿ ਤੁਹਾਡਾ ਜਿਹੜਾ ਸਟੇ ਆ ਉਹ ਇੱਥੇ ਕਿੱਦਣ ਤੁਸੀਂ ਪਹੁੰਚੇ ਤੇ ਕਿੱਥੇ ਸਟੇ ਕਰ ਰਹੇ ਹੋ? ਅਸੀਂ ਇੱਥੇ ਸਵਿਸ ਰਾਇਲ ਹੋਟਲ ਹੈ ਲਾਹੌਰ ਦੇ ਵਿੱਚ, ਉੱਥੇ ਠਹਿਰੇ। ਹਾਂਜੀ ਤੇ ਬਹੁਤ। ਤੁਸੀਂ ਹੁਣ ਡੇਲੀ ਲਾਹੌਰੋਂ ਇੱਥੇ ਆ ਰਹੇ ਹੋ? ਹਾਂਜੀ, ਅਸੀਂ ਦੂਸਰੀ ਦਫਾ ਆਏ ਇੱਥੇ। ਅੱਛਾ। ਪਹਿਲੀ ਦਫਾ ਉਦੋਂ ਦਰਸ਼ਨ ਖੁੱਲੇ ਹੋ ਗਏ ਸੀ ਅੱਛਾ। ਤੇ ਅੱਜ ਤਾਂ ਸਿਰਫ ਦਰਸ਼ਨ ਕਰਨ ਆਏ ਆ, ਸੰਗਤਾਂ ਦੇ ਦਰਸ਼ਨ ਕਰਨ ਆਏ ਆ। ਸਹੀ। ਅੱਛਾ ਸਰ, ਹੋਰ ਮੈਨੂੰ ਇਹ ਦੱਸੋ ਕਿ ਤੁਸੀਂ ਕਿੱਥੇ ਕਿੱਥੇ ਹੋਰ ਫਿਰਿਆ, ਕਿੰਨੇ ਗੁਰਦੁਆਰੇ ਫਿਰੇ ਆ ਹੋਰ? ਲਾਹੌਰ ਅਗਰ ਤੁਸੀਂ ਗਏ ਆ ਤਾਂ ਲਾਹੌਰ ਵਿਜ਼ਿਟ ਕੀਤਾ? ਹਾਂਜੀ, ਅਸੀਂ ਇੱਥੇ ਨਨਕਾਣਾ ਸਾਹਿਬ ਦੇ ਸਾਰੇ ਗੁਰਦੁਆਰੇ, ਅਸੀਂ ਲਾਹੌਰ ਦੇ ਵੀ ਸਾਰੇ ਗੁਰਦੁਆਰੇ ਘੁੰਮ ਚੁੱਕੇ ਹਾਂ। ਹਾਂਜੀ ਹਾਂਜੀ ਹਾਂਜੀ, ਪੂਰੇ ਕਰ ਚੁੱਕੇ ਹਾਂ। ਤੇ ਸਰ ਉਹ ਤੋਂ ਇਲਾਵਾ ਤੁਹਾਨੂੰ ਸ਼ਹਿਰ ਦਾ ਵਿਜ਼ਿਟ ਕਰਵਾਇਆ ਉਹਨਾਂ ਨੇ? ਸ਼ਹਿਰ ਦਾ ਵੀ ਵਿਜ਼ਿਟ ਕਰਵਾਇਆ। ਹਾਂਜੀ ਹਾਂਜੀ, ਸ਼ਹਿਰ ਦਾ ਵੀ। ਸ਼ਹਿਰ ਦੇ ਬਾਰੇ ਦੱਸੋ ਕਿ ਲਾਹੌਰ ਸ਼ਹਿਰ ਦੇ ਬਾਰੇ ਤੁਹਾਡਾ ਮਤਲਬ ਕੋਈ ਕਨਸੈਪਸ਼ਨ ਹੁੰਦੀ ਨਾ, ਸਾਰਿਆਂ ਨੇ ਕੁਝ ਨਾ ਕੁਝ ਦੇਖਿਆ ਹੁੰਦਾ, ਕੁਝ ਨਾ ਕੁਝ ਸੁਣਿਆ ਹੁੰਦਾ ਖਾਣਿਆਂ ਦੇ ਬਾਰੇ, ਚੀਜ਼ਾਂ ਦੇ ਬਾਰੇ। ਉਹ ਤੁਸੀਂ ਉੱਥੇ ਦੇ ਲੋਕਾਂ ਨਾਲ ਮਿਲੇ, ਕਿਹਦਾ ਫੀਲ ਕਰ ਰਹੇ? ਸਭ ਕੁਝ ਬੜਾ ਅੱਛਾ ਹੈ, ਬਹੁਤ ਅੱਛਾ। ਸਾਨੂੰ ਖਾਸ ਕਰਕੇ ਇੱਥੇ ਦੇ ਲੋਕ ਬੜੇ ਅੱਛੇ ਲੱਗੇ। ਬੜੇ ਹੀ ਰਿਸਪੈਕਟ ਬੜੀ ਦਿਖਾਈ ਉਹਨਾਂ ਨੇ ਸਾਰਿਆਂ ਨੇ। ਤੇ ਮੈਂ ਇਹੀ ਕਹਿ ਸਕਦਾ, ਸਾਨੂੰ ਇੰਨਾ ਪਿਆਰ ਇੰਡੀਆ 'ਚ ਨਹੀਂ ਮਿਲਿਆ। ਅਸੀਂ ਇੰਡੀਆ ਵੀ ਜਾਂਦੇ ਰਹਿੰਦੇ ਹਾਂ, ਉਹ ਸਾਨੂੰ ਇੰਨਾ ਪਿਆਰ ਨਹੀਂ, ਰਿਸਪੈਕਟ ਨਹੀਂ ਮਿਲੀ ਜਿੰਨੀ ਕਿ ਇੱਥੇ ਮਿਲੀ ਆ। ਸਰ ਐਕਚੁਅਲੀ ਇਦਾਂ ਵਾ ਕਿ ਸਾਡਾ ਜਿਹੜਾ ਬੇਸਿਕਲੀ ਪੰਜਾਬ ਆ ਨਾ, ਅਸੀਂ ਬੜਾ ਉਹ ਆਪਣੇ ਕਲਚਰ ਨੂੰ ਨਾ ਪ੍ਰਮੋਟ ਕਰ ਰਹੇ ਆ, ਮਤਲਬ ਚੀਜ਼ਾਂ ਨੂੰ ਕਰਦੇ ਆ। ਸਾਡੇ ਸਿੰਗਰ ਉਹ ਜਿਹੜੇ ਆ ਉਧਰਲੇ ਇੰਡੀਆ ਦੇ ਸਿੰਗਰ ਆ, ਉਹ ਇੱਥੇ ਸੁਣੇ ਜਾਂਦੇ, ਉਹੀ ਮੂਵੀਜ਼ ਇੱਥੇ ਦੇਖੀਆਂ ਜਾਂਦੀਆਂ। ਤੇ ਕਲਚਰ 'ਚ ਇੰਨਾ ਡਿਫਰੈਂਸ ਹੈ ਨਹੀਂ, ਦੇਖਣ ਨੂੰ ਨਹੀਂ ਮਿਲਦਾ। ਲੇਕਿਨ ਅਗਰ ਤੁਸੀਂ ਕੁਝ ਦੇਖਿਆ ਹੋਵੇ ਡਿਫਰੈਂਟ, ਕਿਉਂਕਿ ਤੁਸੀਂ ਆਊਟ ਆਫ ਕੰਟਰੀ ਵੀ ਰਹਿ ਰਹੇ ਆ, ਤੇ ਮੈਨੂੰ ਦੱਸਣਾ ਚਾਹੋਗੇ ਕਿ ਕੁਝ ਡਿਫਰੈਂਟ ਅਗਰ ਤੁਸੀਂ ਦੇਖਿਆ ਉਧਰਲੇ ਇੰਡੀਆ ਵਾਲੇ ਪੰਜਾਬ 'ਚ ਤੇ ਇੱਥੇ ਪਾਕਿਸਤਾਨ ਵਾਲੇ ਪੰਜਾਬ 'ਚ? ਮੈਨੂੰ ਤਾਂ ਇੱਥੇ ਬਹੁਤ ਜ਼ਿਆਦਾ ਅੱਛਾ ਲੱਗਾ। ਜਿੱਦਾਂ ਤੁਸੀਂ ਕਹਿ ਲਓ, ਤੁਹਾਡਾ ਜਿਹੜਾ ਰੋਡ ਦਾ ਇੰਸਪੈਕਸ਼ਨ ਹੈ ਸਾਰਾ, ਉਹ ਵੀ ਬੜਾ ਅੱਛਾ ਹੈ। ਹਾਂ, ਬਹੁਤ ਸੇਫਟੀ ਬਹੁਤ ਅੱਛੀ ਆ। ਸਾਡੇ ਨਾਲ ਤਾਂ ਸਿਕਿਉਰਿਟੀ ਰਹਿੰਦੀ ਹੈ ਵੈਸੇ ਵੀ, ਹੋਟਲ ਦੇ ਵਿੱਚ ਵੀ ਤੇ ਅੱਗੇ ਪਿੱਛੇ ਵੀ। ਤੇ ਜਦੋਂ ਅਸੀਂ ਬਾਹਰ ਵੀ, ਆਊਟਸਾਈਡ ਵੀ, ਸਾਨੂੰ ਕੋਈ ਇਸ਼ੂ ਨਹੀਂ ਹੋਇਆ, ਕੋਈ ਇਸ ਤਰੀਕੇ ਦਾ ਕੋਈ ਪ੍ਰੋਬਲਮ ਨਹੀਂ। ਸਰ ਸਰਦਾਰ ਜੀ, ਦਮਾ ਕੁਝ ਮਿਸਕਨਸੈਪਸ਼ਨਸ ਇਸ ਬਾਰੇ ਹੈ ਵਾ ਕਿ ਪਾਕਿਸਤਾਨ 'ਚ ਸ਼ਾਇਦ ਸੇਫਟੀ ਮੇਜਰਸ ਅੱਛੇ ਨਹੀਂ ਹੈ। ਕੁਝ ਲੋਕ ਇਸ ਵਜ੍ਹਾ ਤੋਂ ਨਹੀਂ ਆਉਂਦੇ ਕਿ ਸ਼ਾਇਦ ਉਹਨਾਂ ਨੂੰ ਇਸ ਕੰਟਰੀ 'ਚ ਓਨੀ ਸੇਫਟੀ ਨਹੀਂ ਮਿਲੂਗੀ ਜਿੰਨੀ ਉਹਨਾਂ ਨੂੰ ਬਾਹਰ ਮਿਲ ਰਹੀ ਆ। ਤਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੇਰੇ ਖਿਆਲ ਇਹ ਤਾਂ ਦੇਖੋ, ਇਹ ਇੱਕ ਹਵਾ ਜਿਹਾ ਫਲਾਇਆ ਵੈਸੇ ਨਾ, ਜਿਸ ਤਰ੍ਹਾਂ ਭਈ ਇੰਡੀਆ ਪਾਕਿਸਤਾਨ ਦਾ ਕਹਿ ਲਓ ਤੁਸੀਂ, ਜਾਂ ਮੈਂ ਤਾਂ ਇੰਨਾ ਖੁਸ਼ ਹਾਂ ਨਾ, ਤੁਸੀਂ ਬਿਲੀਵ ਕਰੋ ਮੇਰੇ ਕੋਲ ਕਾਫੀ ਐਕਸਪੀਰੀਅੰਸ ਹੈ, ਪਰ ਮੈਨੂੰ ਪਤਾ ਨਹੀਂ ਮੇਰੇ ਕੋਲ ਇੰਨਾ ਮੈਂ ਕੁਝ ਇੰਪਲੀਮੈਂਟ ਕਰ ਸਕਦਾ ਕਿ ਨਹੀਂ। ਹਾਂ ਨਹੀਂ, ਪਰ ਮੈਂ ਤਾਂ ਇੱਥੇ ਕੱਲ ਪਰਸੋਂ ਆਪਣੇ ਸਾਡੇ ਨਾਲ ਮੇਰੇ ਥੋੜੇ ਰਿਲੇਟਿਵ ਹੈ, ਮੇਰੇ ਬ੍ਰਦਰ ਲੋਸ, ਮੈਨੂੰ ਇੰਨਾ ਅੱਛਾ ਲੱਗਾ। ਮੈਂ ਤਾਂ ਉਹਨੂੰ ਕਿਹਾ, ਮੇਰਾ ਦਿਲ ਕਰਦਾ ਇੱਥੇ ਇਮੀਗ੍ਰੇਟ ਕਰ ਲਾਂ। ਇੰਨਾ ਅੱਛਾ ਲੱਗਾ। ਹਾਂਜੀ, ਲੇਕਿਨ ਇਹ ਇਮੀਗ੍ਰੇਸ਼ਨ ਵਾਲੀ ਗੱਲ ਮੈਨੂੰ ਲੱਗਦਾ ਥੋੜਾ ਲੰਮਾ ਕੰਮ ਹੋ ਜਾਣਾ। ਹਾਂਜੀ ਹਾਂਜੀ ਹਾਂਜੀ। ਅੱਛਾ, ਲਾਹੌਰ ਦੇ ਖਾਣਿਆਂ ਦੇ ਬਾਰੇ ਕੁਝ ਦੱਸੋ। ਲਾਹੌਰ ਦੇ ਖਾਣੇ ਤਾਂ ਕੁਝ ਇੰਨੇ ਖਾਦੇ ਨਹੀਂ ਹੈਗੇ ਆਊਟਸਾਈਡ, ਬਿਕਾਜ਼ ਸਾਡਾ ਸਾਰਾ ਫੂਡ ਵਗੈਰਾ ਸਾਰਾ ਉੱਥੇ ਇੰਕਲੂਡ ਹੈ। ਤੇ ਜਸਟ ਚਟਪਟਾ ਥੋੜਾ ਬਹੁਤ ਖਾਦਾ, ਬਹੁਤ ਜ਼ਿਆਦਾ ਨਹੀਂ। ਹਾਂਜੀ, ਕੋਈ ਖਾਸ ਨਹੀਂ, ਸਮੋਸੇ ਵਗੈਰਾ ਥੋੜੇ ਖਾਦੇ। ਹਾਂਜੀ ਹਾਂਜੀ, ਸਪਾਈਸੀ ਵਗੈਰਾ ਠੀਕ ਸੀਗਾ। ਹਾਂਜੀ, ਮੈਂ ਥੋੜਾ ਵੈਸੇ ਥੋੜਾ ਅਵੋਇਡ ਕਰਦਾ ਥੋੜਾ ਇਦਾਂ ਦਾ ਫੂਡ। ਹਾਂਜੀ ਲੇਕਿਨ ਅੱਛਾ ਹੀ ਆ, ਅਵੋਇਡ ਕਰਨਾ ਚਾਹੀਦਾ 40s ਤੋਂ ਬਾਅਦ ਬੰਦੇ ਦਾ, ਹਨਾ? ਨਹੀਂ ਕਾਫੀ। ਅੱਛਾ, ਹੁਣ ਤੁਸੀਂ ਇੱਕ ਮੈਸੇਜ ਜਿਹੜਾ ਲੋਕਾਂ ਨੂੰ ਦੇਣਾ ਚਾਹੁੰਦੇ ਹੋ ਜਿਹੜੇ ਦੇਖ ਰਹੇ ਨੇ ਅੱਜ ਇਸ ਪ੍ਰਕਾਸ਼ ਦਿਹਾੜੇ ਤੇ, ਉਹਨਾਂ ਸਾਰਿਆਂ ਨੂੰ ਕੁਝ ਵੀ, ਅਗਰ ਕੋਈ ਵੀ ਤੁਸੀਂ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ? ਮੇਰੇ ਤਾਂ ਇਹੀ ਮੈਸੇਜ ਹੈ, ਸਾਰੀ ਮਾਨਵਤਾ ਨੂੰ, ਸਾਰੇ ਇਕੱਠੇ ਰਹੋ, ਪਿਆਰ ਬਣਿਆ ਰਵੇ। ਹਾਂਜੀ, ਕੋਈ ਸਾਡਾ ਗੁਜ਼ਾਰਾ ਨਹੀਂ ਪਾਕਿਸਤਾਨ ਤੋਂ ਬਗੈਰ, ਸਪੈਸ਼ਲੀ ਸਾਡੇ ਸਿੱਖਾਂ ਦਾ ਗੁਜ਼ਾਰਾ ਨਹੀਂ ਹੈਗਾ। ਤੇ ਸਾਡੇ ਸਾਰੇ ਗੁਰਧਾਮ ਇੱਥੇ ਆ। ਤੇ ਅੱਜ ਬੜੀ ਖੁਸ਼ੀ ਹੋਈ, ਜਿੱਦਾਂ ਸਾਡੀ ਅਰਦਾਸ ਵਿੱਚ ਵੀ ਇਹੀ ਕਹਿੰਦੇ ਆ ਵੀ ਜਿਹੜਾ ਗੁਰਦੁਆਰਿਆਂ ਤੋਂ ਵਿਛੜਿਆ ਗਿਆ ਮਿਲਾ, ਸੱਚੇ ਪਾਤਸ਼ਾਹ ਸਾਨੂੰ ਮਿਲਾਵੇ। ਤੇ ਅੱਜ ਬੜਾ ਭਾਗਾਂ ਵਾਲਾ ਦਿਨ ਆ, ਇੱਥੇ ਆਏ ਆ। ਤੇ ਸਾਰੇ ਖੁਸ਼ ਰਹਿਣ, ਸਾਰੇ ਇੱਕੋ ਦੂਜੇ ਨਾਲ ਪਿਆਰ ਤੇ ਇਤਫਾਕ ਰਵੇ, ਬਣਿਆ ਰਵੇ। ਥੈਂਕ ਯੂ ਸੋ ਮਚ ਸਰ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਮਹਿਸੂਸ ਹੋਇਆ। ਥੈਂਕ ਯੂ ਸੋ ਮਚ।